फारसी च लिखा है काजी नूर मुहम्मद ने। उन्होंने कहा भी ये इन्ना एक दूजे नूं प्यार करते हैं कि अपनी जान तो वध दूसरे नूं प्यार करते हैं और उहदे लई हमेशा ही जान निछावर करने दे लई तैयार रहिंदे ने। 18वीं सदी च भी मिसलां सी, वो आपस टकरांदे भी सी, पर गोल तां सी सारियां ही मिसलां ये सी कि भी असीं अपनी पोलीटिकल पावर कायम करनी है। अज साडे झगड़िਆਂ ਦਾ बेस की बनया होया, गुरुद्वारियां दे विच प्रबंध प्रधान किने बनना है, सैकटरी किने बनना है, किसी की ऑडियो वायरल करती, किसी का फलाना करता, ढिमका करता। तो ये नहीं है, सिख करैक्टर नहीं है। वो कहते सी कि भाई असी अल्लाह तो वड्डे थोड़ी हैं, जे अल्लाह साडे औगण सारे जानदा है तो वो अल्लाह दसन तो नहीं जाता ना किसी को असी की हैं। तो फिर सानू ये हक किने दिता है कि भी जे किसी दियां कमजोरियां का भी सानू पता है तो असी उन्होंने जग ज़ाहिर करिए। ਜਿਹੜੇ इंदिरा गांधी ਲਈ जहाज़ हाईजैक ਕਰਨ ਵਾਲੇ ਪਾਂਡੇ ਭਰਾ ਸੀ, ਉਹ MLA MP ਬਣ ਜਾਂਦੇ ਨੇ, ਜਿਹਦੇ ਜਿਸ ਸਿਸਟਮ ਦੇ ਵਿੱਚ ਪ੍ਰਗਿਆ ਠਾਕਰ ਵਰਗੀ ਕਲਪਰੇਟ ਕ੍ਰਿਮੀਨਲ ਜਿਹੜੀ ਸਜ਼ਾ ਯਾਫਤਾ ਸੀ, ਸਾਰੀ ਤੈਅ ਜ਼ਿੰਦਗੀ ਬਾਹਰ ਨਹੀਂ ਆਉਣ ਦਾ, ਉਹਨੂੰ ਇਹੀ ਨਹੀਂ ਕਿ ਮੈਡੀਕਲ ਗਰਾਊਂਡ 'ਤੇ ਬਾਹਰ ਛੱਡਿਆ ਜਾਂਦਾ, ਉਹ MP ਵੀ ਬਣਦੀ ਹੈ। ਹੁਣ ਹੁੰਦਾ ਤਾਂ ਇਹ ਸਾਰਾ ਹੀ ਸਜ਼ਾਵਾਂ ਦਾ ਸਿਲਸਿਲਾ ਜਿਹੜਾ ਹੈ ਉਹ ਤੁਹਾਡੀ ਵਿਲ ਪਾਵਰ ਤੋੜਨ ਲਈ ਹੁੰਦਾ ਸੀ। अंग्रेज़ हकूमत होए, अज दे हिंदूत्वी हाकम होण, इन्हां नूं ये गल दी समझ नहीं आती कि सिख किस मिट्टी दे बने हुए ने कि भाई ये तां इन्नी वड्डी मोटिवेशन ने जिन्हां ने 20-25 साल जेलों च गुजारे ने कि भाई ये तां शै ही होर ने। बच्चों नूं जां दूजिआं नूं हार फड़ाए सी कि ये उदों पाओ जे जित के आए तो जां फिर साडी लाश ते पाओ उत्थे बैठिआं दे। ਹੁਣ ਇਹ ਜਿਹੜੀ ਸਪਿਰਿਟ ਸੀ ਉਸ ਨੇ ਇੱਕ ਵਾਰ ਫੇਰ ਦੱਸਿਆ ਕਿ ਭਾਈ ਤੁਹਾਡੇ ਇਹਨਾਂ ਸਾਰੇ ਜ਼ੁਲਮਾਂ ਦੇ ਚੱਲਦਿਆਂ ਵੀ ਜਿਹੜਾ ਉਹ ਸਿੱਖ ਸਪਿਰਿਟ ਕਾਇਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾ ਤੁਹਾਡੀ ਹੋਸਟ ਅਲੀ ਨੂੰ ਕੋਟਮਾ ਟੀਵੀ ਜੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਰ ਸਾਡੇ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी। जी डॉक्टर साहब, आज 11 जनवरी 2022 29 पो नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸਿਨ ਕੇਬਲ, ਗਲਫ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ ਕਿ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਹੂਸਟਨ ਟੈਕਸਸ ਤੋਂ ਸਰਦਾਰ ਜੋਗਿੰਦਰ ਸਿੰਘ ਮੋਖਾ ਅਤੇ ਰਜਿੰਦਰ ਕੌਰ ਮੋਖਾ ਵੱਲੋਂ ਸਪਾਂਸਰ ਕੀਤਾ ਗਿਆ ਹੈ। ਸੋ ਇਹਨਾਂ ਨੇ TV 84 ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਕਿ ਤੁਸੀਂ ਸਿੱਖ ਨੈਰੇਟਿਵ ਉਸਾਰਨ ਵਿੱਚ ਚੰਗਾ ਯੋਗਦਾਨ ਪਾ ਰਹੇ ਹੋ। ਸੋ ਅਕਾਲ ਪੁਰਖ TV 84 ਨੂੰ ਹੋਰ ਬੁਲੰਦੀਆਂ ਬਖਸ਼ਣ। ਸੋ ਸਾਡੀ ਇਹੀ ਬੇਨਤੀ ਹੈ ਕਿ TV 84 ਤੇ ਡਾਕਟਰ ਅਮਰਜੀਤ ਸਿੰਘ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਜੋ ਇਸ ਅਦਾਰੇ ਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇ। ਸੋ ਅਸੀਂ ਆਪਣਾ ਜਿਹੜਾ ਦਸਵੰਧ TV 84 ਲਈ ਭੇਜ ਰਹੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜੋਗਿੰਦਰ ਸਿੰਘ ਮੋਖਾ ਅਤੇ ਰਜਿੰਦਰ ਕੌਰ ਮੋਖਾ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5168619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਪਿਛਲੇ 20-25 ਸਾਲਾਂ ਤੋਂ ਭਾਰਤੀ ਜੇਲ੍ਹਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਤੱਕ ਜਿਹੜਾ ਕੀਤਾ ਗਿਆ ਰਿਹਾਈ ਮਾਰਚ ਬੇਹੱਦ ਸਫਲ ਰਿਹਾ। ਇਸ ਮਾਰਚ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਅਤੇ ਸਿੱਖ ਬੀਬੀਆਂ ਨੇ ਸ਼ਮੂਲੀਅਤ ਕੀਤੀ। ਕਈ ਮੀਲਾਂ ਤੱਕ ਗੱਡੀਆਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦਾ ਕਾਫਲਾ ਇਹ ਸੁਨੇਹਾ ਦੇਣ ਲਈ ਕਾਫੀ ਸੀ ਕਿ ਪੰਜਾਬ ਦੀ ਧਰਤੀ ਤੇ
ਆਜ਼ਾਦੀ ਪਸੰਦ ਸਿੱਖਾਂ ਦੀ ਫਸਲ ਅੱਜ ਵੀ ਹਰੀ ਭਰੀ ਹੈ। ਭਾਵੇਂ ਕਿ ਦਿੱਲੀ ਹਾਕਮਾਂ ਨੇ ਵਿਕਾਊ ਮਾਲ ਗੱਦਾਰਾਂ ਦੇ ਕਈ ਟੋਲੇ ਜਿਹੜੇ ਖੜੇ ਕੀਤੇ ਹੋਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਜੋਗਿੰਦਰ ਸਿੰਘ ਮੋਖਾ ਜੀ, ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਰਜਿੰਦਰ ਕੌਰ ਮੋਖਾ ਜਿਹੜੇ ਹਿਊਸਟਨ ਨਿਵਾਸੀ ਨੇ ਟੈਕਸਾਸ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੁਛ ਪਰਿਵਾਰਾਂ ਦੇ ਨਾਲ ਸੰਬੰਧ ਲਗਭਗ 3 ਦਹਾਕੇ ਪਹਿਲਾਂ ਦੇ ਨਾਲ ਜਾ ਜੁੜਦੇ ਨੇ। ਜਦੋਂ ਅਰਲੀ 90s ਦੇ ਵਿੱਚ 1992 'ਚ ਮੈਂ ਪਹਿਲੀ ਵਾਰ ਹਿਊਸਟਨ ਗਿਆ ਔਰ ਉਦੋਂ ਅਜੇ ਕਿਉਂਕਿ ਨਵੰਬਰ 1991 'ਚ ਪੰਥਕ ਕਮੇਟੀ ਦੇ ਸਪੋਕਸਪਰਸਨ ਦੇ ਤੌਰ 'ਤੇ ਸੇਵਾ ਮਿਲੀ ਸੀ। ਸੋ ਉਹ ਕੋਈ ਵੀ ਆਪਣੇ ਉਦੋਂ ਮੈਂ ਕੈਲੀਫੋਰਨੀਆ ਬੇਸਡ ਸੀ ਔਰ ਅਸੀਂ ਕੈਲੀਫੋਰਨੀਆ 'ਚ ਹੀ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਜਿਹੜਾ ਸੈਂਟਾ ਕਲੈਰਾ 'ਚ ਕੀਤੀ ਸੀ ਔਰ ਉੱਥੋਂ ਇਹ ਪਹਿਲੀ ਵਿਜ਼ਿਟ ਸੀ ਕਿਸੇ ਵੀ ਹੋਰ ਆਊਟਸਾਈਡ ਸਟੇਟ ਦੇ ਲਈ। ਔਰ ਉੱਥੇ ਜਿੰਨਾ ਸਾਨੂੰ ਵੈਲਕਮ ਮਿਲਿਆ, ਉਦੋਂ ਪੰਥਕ ਕਮੇਟੀ ਮੈਂਬਰ ਭਾਈ ਸਤਿੰਦਰਪਾਲ ਸਿੰਘ ਸਰੀ ਤੋਂ ਸਨ, ਭਾਈ ਹਰਪਾਲ ਸਿੰਘ ਚੀਮਾ ਜਿਹੜੇ ਕਿ ਉਦੋਂ ਬੇ ਏਰੀਏ 'ਚ ਰਹਿੰਦੇ ਸੀ, ਹੁਣ ਤਾਂ ਪੰਜਾਬ 'ਚੋਂ ਦਲ ਖਾਲਸਾ ਦੇ ਪ੍ਰਮੁੱਖ ਆਗੂਆਂ 'ਚੋਂ ਨੇ। ਇੱਥੇ ਲਗਭਗ 12-13 ਸਾਲ ਦੀ ਡਿਟੈਂਸ਼ਨ ਤੋਂ ਬਾਅਦ ਉਹਨਾਂ ਨੂੰ ਐਕਸਟ੍ਰਾਡਾਈਟ ਕੀਤਾ ਗਿਆ। ਉਹ ਵੀ ਸਾਡੇ ਨਾਲ ਸਨ ਔਰ ਬਾਕੀ ਵੀ ਟੀਮ ਮੈਂਬਰ ਸੀ। ਸੋ ਉਸ ਪੀਰੀਅਡ 'ਚ ਹਿਊਸਟਨ ਦੀਆਂ ਸਿੱਖ ਸੰਗਤਾਂ ਦੇ ਨਾਲ ਇਹ ਪਹਿਲਾ ਸਾਡਾ ਇੰਟਰੈਕਸ਼ਨ ਸੀ। ਕੁਛ ਲੋਕਲ ਜਿਹੜਾ ਗੁਰਦੁਆਰੇ ਦੇ ਵਿੱਚ 2 ਧੜੇ ਸੀ, ਉਹਨਾਂ ਦੀ ਲਿਟੀਗੇਸ਼ਨ ਵੀ ਚੱਲ ਰਹੀ ਸੀ ਔਰ ਇਹ ਉਸ ਵਿਜ਼ਿਟ ਦਾ ਨਤੀਜਾ ਸੀ ਕਿ ਦੋਨਾਂ ਧੜਿਆਂ ਨੂੰ ਬਿਠਾ ਕੇ ਆਪਸ ਦੇ ਵਿੱਚ ਜਿਹੜਾ ਹੈ ਉਹ ਸੁਲਹਨਾਮਾ ਹੋਇਆ, ਅਦਾਲਤਾਂ 'ਚੋਂ ਕੇਸ ਵਾਪਸ ਹੋਏ ਔਰ ਇੱਕ ਜਿਹੜਾ ਟੀਮ ਦੇ ਤੌਰ ਦੇ ਉੱਤੇ ਉਸ ਗੁਰਦੁਆਰਾ ਸਾਹਿਬ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਹਿਊਸਟਨ ਦਾ ਹੈ ਉਹਦੇ 'ਚ ਇੱਕ ਸੁਚਾਰੂ ਮਾਹੌਲ ਬਣਿਆ। ਸੋ ਉਸ ਪੀਰੀਅਡ ਦੇ ਵਿੱਚ ਹੀ ਇਸ ਪਰਿਵਾਰ ਦੇ ਨਾਲ ਸਰ ਜੋਗਿੰਦਰ ਸਿੰਘ ਭੈਣ ਜੀ, ਰਜਿੰਦਰ ਕੌਰ ਜਿਨ੍ਹਾਂ ਨੇ ਇਹਨਾਂ ਦੇ ਬੱਚੇ ਛੋਟੇ ਛੋਟੇ ਸੀ, ਹਰਪ੍ਰੀਤ ਸਿੰਘ ਜਿਹੜੇ ਹੁਣ ਅਟਰਨੀ ਨੇ ਔਰ ਚੰਗੇ ਅਹੁਦੇ ਤੱਕ ਪਹੁੰਚੇ ਨੇ, ਬੱਚੀ ਹਰਲੀਨ ਕੌਰ ਬਹੁਤ ਛੋਟੀ ਸੀ। ਲੇਕਿਨ ਤੁਸੀਂ ਉਹਨਾਂ ਪਰਿਵਾਰਾਂ ਨੂੰ ਵੀ ਬੱਚਿਆਂ ਨੂੰ ਗਰੋ ਹੁੰਦੇ ਦੇਖਦੇ ਹੋ, ਸਿੱਖੀ ਵੈਲਿਊਜ਼ 'ਚ ਬੱਚੇ ਕਿਵੇਂ ਆਪਣੇ ਤੌਰ 'ਤੇ ਔਰ ਜਿੰਨੀਆਂ ਫਿਰ ਉੱਥੇ ਕੋਈ ਰਿਟਰੀਟ ਜਾਂ ਦੂਸਰਾ ਮੇਰਾ ਆਉਣਾ ਜਾਣਾ ਰਿਹਾ ਹਿਊਸਟਨ 'ਚ, ਵੈਸੇ ਵੀ ਸਾਲ 'ਚ 1 ਜਾਂ 2 ਟ੍ਰਿਪਸ ਤਾਂ ਪੱਕੇ ਰਹੇ ਨੇ। ਸੋ ਇਹ ਪਰਿਵਾਰ ਸਾਡੇ ਨਾਲ ਉਦੋਂ ਤੋਂ ਹੀ ਜੁੜਿਆ ਹੈ ਔਰ ਬਹੁਤ ਹੀ ਜਿਹੜੇ ਮਹਿਮਾਨ ਨਿਵਾਜ਼, ਬੜੇ ਪੋਲਾਈਟ, ਸਿੱਖੀ ਵੈਲਿਊਜ਼ ਨੂੰ ਪਿਆਰ ਕਰਨ ਵਾਲੇ ਔਰ ਅੱਗੋਂ ਬੱਚਿਆਂ ਦੇ ਵਿੱਚ ਵੀ ਇਹ ਸਿੱਖੀ ਵੈਲਿਊਜ਼ ਕੁੱਟ-ਕੁੱਟ ਕੇ ਭਰੀਆਂ ਹੋਈਆਂ ਨੇ। ਉਹਨਾਂ ਦੀ ਇਹ ਚਾਹਨਾ ਨਹੀਂ ਸੀ ਕਿ ਮੈਂ ਈਵਨ ਜਿਹੜਾ ਰੈਕਗਨਾਈਜ਼ ਵੀ ਕਰਦਾ, ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਕ੍ਰੈਡਿਟ ਸ਼ੁੱਡ ਗੋ ਵੇਅਰ ਇਟ ਇਜ਼ ਡਿਊ ਔਰ ਜਿੱਥੇ ਕ੍ਰੈਡਿਟ ਦੇਣਾ ਬਣਦਾ ਔਰ ਇਹ ਕਿਉਂਕਿ ਜਿਹੜਾ ਪੰਥ ਪਿਆਰ ਹੈ ਇਹੀ ਅਸਲ 'ਚ ਸਾਡਾ ਵੀ ਸਰਮਾਇਆ। ਜੇ ਸਾਨੂੰ ਕੋਈ ਪੁੱਛੇ ਕਿ ਭਾਈ ਸਾਡੀ 30 ਵਰ੍ਹਿਆਂ ਦੀ ਇੱਥੇ ਕਮਾਈ ਕੀ ਹੈ, ਅਤੇ ਅਸੀਂ ਤਾਂ ਇੰਨੀ ਜ਼ਿਆਦਾ ਕਮਾਈ ਕੀਤੀ ਹੈ ਕਿ ਸਾਡੇ ਤਾਂ ਬੈਂਕ ਦੇ ਵਿੱਚ ਰੱਖਣ ਨੂੰ ਥਾਂ ਨਹੀਂ ਹੈ, ਇੰਨਾ ਪਿਆਰ ਦਾ ਖਜ਼ਾਨਾ ਹੈ। ਔਰ ਇਹੀ ਜਿਹੜਾ ਪਿਆਰ ਹੈ ਔਰ ਮੈਂ ਅੱਜ ਹੀ ਕਿਸੇ ਸਿੱਖ ਸਕਾਲਰ ਨੂੰ ਸੁਣ ਰਿਹਾ ਸੀ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ ਕਾਜ਼ੀ ਨੂਰ ਮੁਹੰਮਦ ਜਿਹੜੇ ਸਿੱਖਾਂ ਦੇ ਗੁਣਾਂ ਦੀ ਤਾਰੀਫ ਕਰ ਰਹੇ ਨੇ ਕਿ ਭਾਈ ਇਹ ਇਖਲਾਕ ਦੇ ਕਿੰਨੇ ਉੱਚੇ ਨੇ ਔਰ ਦੂਸਰਾ ਅਤੇ ਉਹਦੇ 'ਚ ਇੱਕ ਗੱਲ ਉਹ ਕਹਿੰਦੇ ਨੇ ਜਿਹੜੇ ਅੱਜ ਦੇ ਦੌਰ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਕਈ ਵਾਰ ਉਦਾਸੀ ਵੀ ਹੁੰਦੀ ਹੈ ਕਿ ਸਿੱਖ ਦੂਸਰੇ ਸਿੱਖ ਨੂੰ ਬਹੁਤ ਪਿਆਰ ਕਰਦਾ, ਉਹਦੇ ਲਈ ਜਾਨ ਨਿਛਾਵਰ ਕਰਨ ਲਈ ਵੀ ਤਿਆਰ ਰਹਿੰਦਾ। ਉਹਨਾਂ ਨੇ ਪੂਰਾ ਔਰ ਭਾਈ ਰਤਨ ਸਿੰਘ ਭੰਗੂ ਔਰ ਭਾਈ ਸੰਤੋਖ ਸਿੰਘ ਹੋਰਾਂ ਨੇ ਉਹ ਸਾਰ, ਕਿਉਂਕਿ ਉਹ ਤਾਂ ਪਰਸ਼ੀਅਨ ਦੇ ਵਿੱਚ ਸੀ, ਫਾਰਸੀ 'ਚ ਲਿਖਿਆ ਕਾਜ਼ੀ ਨੂਰ ਮੁਹੰਮਦ ਨੇ, ਉਹਨਾਂ ਨੇ ਕਿਹਾ ਵੀ ਇਹ ਇੰਨਾ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਕਿ ਆਪਣੀ ਜਾਨ ਤੋਂ ਵੱਧ ਦੂਸਰੇ ਨੂੰ ਪਿਆਰ ਕਰਦੇ ਨੇ ਔਰ ਉਹਦੇ ਲਈ ਹਮੇਸ਼ਾ ਹੀ ਜਾਨ ਨਿਛਾਵਰ ਕਰਨ ਦੇ ਲਈ ਤਿਆਰ ਰਹਿੰਦੇ ਨੇ। ਔਰ ਇਨਫੈਕਟ ਇਹੀ ਸਿੱਖੀ ਦਾ ਬੇਸ ਵੀ ਹੈ। ਜਦੋਂ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗਾਂ ਪਾਏ ਜੀਓ, ਹੁਣ ਇਹ ਲਿਟਰਲੀ ਇਸ ਦਾ ਇਹੀ ਮਤਲਬ ਹੈ ਕਿ ਭਾਈ ਇੰਨਾ ਇੱਕ ਦੂਸਰੇ ਪ੍ਰਤੀ ਕੁਰਬਾਨ ਹੋਣ ਦੀ, ਇੱਕ ਦੂਸਰੇ ਪ੍ਰਤੀ ਪਿਆਰ, ਨਿਮਰਤਾ ਔਰ ਇਹੀ ਨਹੀਂ, ਇੱਥੋਂ ਤੱਕ ਵੀ ਅਸੀਂ ਜਦੋਂ ਰਹਿਤਨਾਮਿਆਂ ਦੇ ਹੁਕਮ ਵੀ ਪੜ੍ਹਦੇ ਹਾਂ ਕਿ ਆਗੇ ਆਵਤ ਸਿੰਘ ਜੋ ਪਾਵੇ
ਵਾਹਿਗੁਰੂ ਕੀ ਫਤਿਹ ਗਜਾਵੇ। ਔਰ ਇਸ ਨੂੰ ਲੈ ਕੇ ਵੀ ਹਮੇਸ਼ਾ ਰਿਹਾ ਕਿ ਵੀ ਕਿਹੜਾ ਪਹਿਲਾਂ ਫਤਿਹ ਬੁਲਾਉਂਦਾ, ਜਿਹੜਾ ਪਹਿਲਾਂ ਫਤਿਹ ਬੁਲਾਏਗਾ ਉਹਦੀ ਫਤਿਹ ਹੋਏਗੀ। ਔਰ ਇਹਦੇ ਲਈ ਦੋਨਾਂ ਦੇ ਹੀ ਜਦੋਂ ਦੋਨੋਂ ਇੱਕ ਦੂਸਰੇ ਨੂੰ ਸਿੰਘ ਮਿਲਦੇ ਨੇ ਜਾਂ ਸਿੰਘੜੀਆਂ ਮਿਲਦੀਆਂ, ਤੇ ਇਹ ਰਵਾਇਤ ਰਹੀ ਹੈ ਕਿ ਵੀ ਇੱਕਦਮ ਤੁਹਾਡੇ ਮੂੰਹ ਭਾਵੇਂ ਤੁਹਾਡਾ ਵਿਰੋਧ ਵੀ ਹੋਏ, ਇਸ ਲਈ ਜਦੋਂ ਕੋਈ ਆਪਸ ਝਗੜੇ ਵੀ ਹੁੰਦੇ ਸੀ ਪਰ ਉਹ ਫਤਿਹ ਤੋਂ ਇਨਕਾਰੀ ਨਹੀਂ ਸੀ ਹੁੰਦੇ। ਕਹਿੰਦੇ ਸੀ ਕਿ ਗੁਰੂ ਜਿਹੜੀ ਫਤਿਹ ਹੈ ਇਹ ਗੁਰੂ ਦੀ ਹੈ, ਔਰ ਜਿਹੜਾ ਪਹਿਲਾਂ ਫਤਿਹ ਬੁਲਾਉਂਦਾ ਉਹਦੀ ਹਰ ਮੈਦਾਨ ਦੇ ਵਿੱਚ ਫਤਿਹ ਹੁੰਦੀ ਹੈ। ਕਾਸ਼ ਇਹ ਕੁਆਲਿਟੀ ਜਿਹੜੀ ਕਿ ਅੱਜ ਵੱਡੇ ਪੈਮਾਨੇ 'ਤੇ ਅਸੀਂ ਮਿਸਿੰਗ ਦੇਖਦੇ ਹਾਂ, ਹੌਸਟਿਲਿਟੀਜ਼ ਕਿਸ ਹੱਦ ਤੱਕ ਜਾ ਕੇ। ਔਰ ਉਹ ਵੀ ਬਹੁਤ ਵਾਰ ਇਹ ਨਹੀਂ ਹੈ ਕਿ ਵੀ ਚਲੋ ਰਾਜ ਭਾਗ ਲੈਣ ਦੇ ਲਈ ਉਸ 18ਵੀਂ ਸਦੀ 'ਚ ਵੀ ਮਿਸਲਾਂ ਸੀ, ਉਹ ਆਪਸ ਟਕਰਾਉਂਦੇ ਵੀ ਸੀ, ਪਰ ਗੋਲ ਤਾਂ ਸੀ ਸਾਰੀਆਂ ਹੀ ਮਿਸਲਾਂ ਇਹ ਸੀ ਕਿ ਵੀ ਅਸੀਂ ਆਪਣੀ ਪੋਲੀਟੀਕਲ ਪਾਵਰ ਕਾਇਮ ਕਰਨੀ ਹੈ। ਅੱਜ ਸਾਡੇ ਝਗੜਿਆਂ ਦਾ ਬੇਸ ਕੀ ਬਣਿਆ ਹੋਇਆ? ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਪ੍ਰਧਾਨ ਕਿਹਨੇ ਬਣਨਾ ਹੈ, ਸੈਕਟਰੀ ਕਿਹਨੇ ਬਣਨਾ ਹੈ, ਮਾਈਕ ਦੇ ਸਾਹਮਣੇ ਖਲੋ ਕੇ ਕੌਣ ਇੱਧਰ ਉੱਧਰ ਹੋ ਰਿਹਾ। ਤੇ ਜਾਂ ਅਸੀਂ ਅੱਜ ਮਰਿਆਦਾ ਦੇ ਨਾਂ ਥੱਲੇ ਉਹ ਸੋਸ਼ਲ ਮੀਡੀਆ ਐਸਾ ਘਟੀਆ ਟੂਲ ਹੱਥ ਆ ਗਿਆ ਬਹੁਤਿਆਂ ਦੇ, ਉਹ ਸਾਰਾ ਦਿਨ ਕੋਈ ਮੀਮ ਬਣਾਉਣ ਤੇ ਕਿਸੇ ਦੇ ਲੱਗਾ ਹੁੰਦਾ, ਕੋਈ ਕਿਸੇ ਦਾ ਕਾਰਟੂਨ ਬਣਾ ਰਿਹਾ ਹੁੰਦਾ, ਕੋਈ ਫੋਟੋਸ਼ਾਪ ਕਰ ਰਿਹਾ ਹੁੰਦਾ, ਔਰ ਤੁਸੀਂ ਜਿਹੜਾ ਇੱਕ ਦੂਸਰੇ ਵਿਰੋਧੀ ਨੂੰ ਨੀਵਾਂ ਦਿਖਾਉਣ ਦੇ ਲਈ ਕਿਸ ਹੱਦ ਤੱਕ, ਔਰ ਉਹਦੇ ਜੀਵਨ ਬਹੁਤ ਵਾਰ ਪਰਿਵਾਰਾਂ ਦੀਆਂ ਬੀਬੀਆਂ ਜਾਂ ਬੱਚੇ ਉਹਨਾਂ ਨੂੰ ਵੀ ਸਪੇਅਰ ਨਹੀਂ ਕੀਤਾ ਜਾਂਦਾ। ਕਿਸ ਕਿਸਮ ਦੀ ਕਿਸੇ ਦੀ ਆਡੀਓ ਵਾਇਰਲ ਕਰਤੀ, ਕਿਸੇ ਦਾ ਫਲਾਣਾ ਕਰਤਾ, ਢਿਮਕਾ ਕਰਤਾ। ਸੋ ਇਹ ਨਹੀਂ ਹੈ, ਸਿੱਖ ਕਰੈਕਟਰ ਨਹੀਂ ਹੈ। ਔਰ ਮੈਂ ਸਮਝਦਾ ਜਦੋਂ ਮੈਂ ਮੋਖਾ ਪਰਿਵਾਰ ਦੀ ਗੱਲ ਕਰ ਰਿਹਾ, ਸੋ ਇਹ ਉਹ ਨੇ ਜਿਨ੍ਹਾਂ ਨੂੰ ਸਿੱਖੀ ਦੇ ਨਾਲ ਪਿਆਰ ਹੈ, ਔਰ ਇਹੀ ਨਹੀਂ ਸਾਡੇ ਨਾਲ ਉਹ ਮੁਹੱਬਤ ਕਰਦੇ ਨੇ ਜਿਹੜਾ ਵੀ ਸਿੱਖੀ ਦੇ ਲਈ ਕੰਮ ਕਰਨ ਵਾਲਾ ਹੈ, ਕਿਉਂਕਿ ਪੰਥ ਨੂੰ ਪਿਆਰ ਕਰਦੇ ਨੇ। ਔਰ ਇਹੀ ਸਾਡਾ ਜਿਹੜਾ ਇਸ਼ਕ ਹੈ ਉਹ ਗੁਰੂ ਪੰਥ ਹੈ। ਔਰ ਇਸੇ ਲਈ ਜਦੋਂ ਅਸੀਂ ਈਵਨ ਇਸ ਕਨਸੈਪਟ ਦੀ ਗੱਲ ਵੀ ਕਰਦੇ ਹਾਂ ਕਿ ਜੇ 10ਵੇਂ ਪਾਤਸ਼ਾਹ ਨੇ ਆਪਣੇ ਚਾਰੋਂ ਪੁੱਤਰ ਆਪਣਾ ਸਰਬੰਸ ਕੁਰਬਾਨ ਕਰਕੇ ਇਹ ਫਰਮਾਇਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਜਿੱਥੇ ਗੁਰੂ ਆਪ ਪੰਥ ਦੇ ਵਿੱਚ ਵਸਦੇ ਨੇ, ਉੱਥੇ ਸਾਡੇ ਲਈ ਜਿਹੜਾ ਇੱਕ ਦੂਸਰੇ ਪ੍ਰਤੀ ਪਿਆਰ, ਖਿਮਾ ਭਾਵ, ਫੋਰਗਿਵਨੈਸ, ਅਸੀਂ ਆਪਣੀ ਜਿਹੜੇ ਨੇ ਉਹ ਔਗਣ ਹੁੰਦਿਆਂ ਹੋਇਆਂ ਅਸੀਂ ਸਾਰੇ ਹੀ ਭਰੇ ਹੋਏ ਹਾਂ ਔਗਣਾਂ ਦੇ ਨਾਲ, ਪਰ ਅਸੀਂ ਜਿਹਦੇ ਨਾਲ ਫਿਰ ਵਿਰੋਧ ਕਰਦੇ ਹਾਂ ਉਸ ਦੀ ਔਗਣਾਂ ਨੂੰ ਕਿਵੇਂ ਉਛਾਲਦੇ ਹਾਂ। ਹਾਲਾਂ ਅਰਦਾਸ ਸਾਡੀ 2 ਵੇਲੇ ਦੇ ਵਿੱਚ ਜਦੋਂ ਦੇਖ ਕੇ ਅੰਡਿਠ ਕੀਤਾ, ਅਸੀਂ ਕਹਿੰਦੇ ਹਾਂ ਲਫ਼ਜ਼ ਕਿ ਭਾਈ ਜੇ ਤੁਸੀਂ ਕੁਛ ਦੇਖ ਵੀ ਲਿਆ, ਕੁਛ ਸੁਣ ਵੀ ਲਿਆ, ਤੁਹਾਨੂੰ ਪਤਾ ਵੀ ਹੈ ਕਿਸੇ ਕਮਜ਼ੋਰੀ ਦਾ, ਔਰ ਜਿਵੇਂ ਪਾਕਿਸਤਾਨ ਦੇ ਬੜੇ ਨਾਮਵਰ ਦਾਨਿਸ਼ਮੰਦ ਔਰ ਜ਼ਿੰਦਗੀ ਦੇ ਅਖੀਰਲੇ ਵਰਿਆਂ 'ਚ ਤੋਂ ਇੱਕ ਵੱਡੇ ਸੂਫੀ ਸੰਤ ਵਾਂਗ ਸਨ, ਪਾਕਿਸਤਾਨ TV ਦੇ ਵੀ ਔਰ ਪਾਕਿਸਤਾਨ ਰੇਡੀਓ ਦੇ ਵੀ ਜਿਹੜੇ ਨੇ ਉਹ ਬਾਨੀਆਂ 'ਚੋਂ ਜਿਨ੍ਹਾਂ ਦਾ ਇੱਕ ਵੱਡਾ ਰੋਲ ਹੈ, ਅਸ਼ਫਾਕ ਅਹਿਮਦ, ਉਹ ਅਕਸਰ ਇਹ ਕਹਿੰਦੇ ਸਨ ਆਪਣੇ ਉਸ ਡਿਸਕਸ਼ਨ 'ਚ, ਜਿਰਗਾ ਜਿਵੇਂ ਉਹ ਬੈਠ ਕੇ ਗੱਲ ਗੁਫ਼ਤਗੂ ਕਰਦੇ ਸੀ, ਉਹ ਕਹਿੰਦੇ ਸੀ ਕਿ ਭਾਈ ਅਸੀਂ ਅੱਲਾ ਤੋਂ ਵੱਡੇ ਥੋੜ੍ਹੀ ਹਾਂ। ਜੇ ਅੱਲਾ ਸਾਡੇ ਔਗਣ ਸਾਰੇ ਜਾਣਦਾ ਹੈ ਤੇ ਉਹ ਅੱਲਾ ਦੱਸਣ ਤਾਂ ਨਹੀਂ ਜਾਂਦਾ ਨਾ ਕਿਸੇ ਨੂੰ ਅਸੀਂ ਕੀ ਹੈ, ਤੇ ਫਿਰ ਸਾਨੂੰ ਇਹ ਹੱਕ ਕਿਹਨੇ ਦਿੱਤਾ ਹੈ ਕਿ ਵੀ ਜੇ ਕਿਸੇ ਦੀਆਂ ਕਮਜ਼ੋਰੀਆਂ ਦਾ ਵੀ ਸਾਨੂੰ ਪਤਾ ਹੈ ਤੇ ਅਸੀਂ ਉਹਨੂੰ ਜਗ ਜ਼ਾਹਰ ਕਰੀਏ। ਮੈਂ ਸਮਝਦਾ ਵੀ ਇਹ ਜਿਹੜੀ ਸਪਿਰਿਟ ਹੈ, ਜੇ ਇਹ ਹੋ ਜਾਏ ਤੇ ਫਿਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਰੂਹਾਨੀਅਤ ਦੀ ਦੁਨੀਆ 'ਚ ਵੀ ਜਦੋਂ ਅਸੀਂ ਕਬੀਰ ਸਾਹਿਬ ਦਾ ਕਬੀਰ ਬੀਚਕ ਗ੍ਰੰਥ 'ਚ ਦੋਹਾ ਪੜ੍ਹਦੇ ਤੇ ਕਬੀਰ ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਏ, ਜਾਂ ਦਿਲ ਖੋਜਾ ਆਪਣਾ ਮੁਝ ਸੇ ਬੁਰਾ ਨਾ ਕੋਏ, ਕਿ ਮੈਂ ਤੁਰਿਆ ਸੀ ਬਾਹਰ ਕਿ ਮੈਂ ਕਿਸੇ ਬੁਰੇ ਨੂੰ ਲੱਭਾਂ, ਪਰ ਮੈਨੂੰ ਤਾਂ ਕੋਈ ਬਾਹਰ ਮਿਲਿਆ ਹੀ ਨਹੀਂ। ਪਰ ਜਦੋਂ ਮੈਂ ਆਪਣੇ ਅੰਦਰ ਹੀ ਝਾਤ ਮਾਰ ਕੇ ਦੇਖਿਆ ਤੇ ਵੀ ਮੈਨੂੰ ਇਹ ਨਜ਼ਰ ਆਇਆ ਕਿ ਮੇਰੇ ਤੋਂ ਬੁਰਾ ਤਾਂ ਕੋਈ ਨਹੀਂ ਹੈ। ਸੋ ਇਹ ਹੈ, ਜਦੋਂ ਤੁਸੀਂ ਇਸ ਕਨਸੈਪਟ ਦੇ ਉੱਤੇ ਆ ਕੇ ਖਲੋ ਜਾਂਦੇ ਹੋ, ਫਿਰ ਤੁਹਾਨੂੰ ਅਸਲ 'ਚ ਪਿਆਰ ਦਾ ਜੇ ਕੋਈ ਨਸ਼ਾ ਜਾਂ ਪਿਆਰ ਦਾ ਆਨੰਦ ਤੁਹਾਨੂੰ ਮਹਿਸੂਸ ਹੁੰਦਾ, ਉਦੋਂ ਹੀ ਹੁੰਦਾ ਜਦੋਂ ਤੁਸੀਂ ਇਹਨਾਂ ਸਾਰੀਆਂ ਕਮਜ਼ੋਰੀਆਂ ਦੇ ਉੱਤੇ ਇੱਕ ਇੱਕ ਕਰਕੇ ਕਾਬੂ ਪਾਉਣਾ ਸ਼ੁਰੂ ਕਰਦੇ ਹੋ। ਜ਼ਾਹਰ ਹੈ ਗੁਰੂ ਦੀ ਬਾਣੀ, ਰੂਹਾਨੀਅਤ ਔਰ ਰੱਬ ਦੇ ਵਿੱਚ ਭਰੋਸਾ, ਈਮਾਨ ਉਹ ਹੈ ਵੀ ਹੌਲੀ ਜਦੋਂ ਤੁਸੀਂ ਰੱਬ ਦੇ ਗੁਣ ਗਾਉਣ ਲੱਗ ਜਾਂਦੇ ਹੋ, ਫਿਰ ਤੁਹਾਨੂੰ ਨਾ ਆਪਣੇ ਗੁਣ ਚੰਗੇ ਲੱਗਦੇ ਨੇ ਗਾਣੇ ਕਿ ਕੋਈ ਤੁਹਾਡੀ ਆ ਕੇ ਫੋਕੀ ਤਾਰੀਫ ਕਰੇ। ਇਸ ਲਈ ਇਹ ਵੀ ਗੁਰੂ ਸਾਹਿਬ ਨੇ ਸਾਨੂੰ ਵਰਜਿਆ
ਕਿ ਉਸਤਤ ਨਿੰਦਾ ਦਉ ਬਿਵਰਜਤ, ਕਿ ਦੋਵੇਂ ਚੀਜ਼ਾਂ ਦੇ ਉੱਤੋਂ ਸਾਨੂੰ ਵਰਜਿਆ ਗਿਆ ਹੈ ਕਿ ਨਾ ਕਿਸੇ ਦੀ ਬੇਲੋੜੀ ਉਸਤਤ ਕਰਨੀ ਹੈ। ਇੱਕ ਹੈ ਕਿਸੇ ਦੇ ਗੁਣਾਂ ਨੂੰ ਐਡਮਾਇਰ ਕਰਨਾ, ਐਪਰੀਸ਼ੀਏਟ ਕਰਨਾ, ਉਹ ਬਣਦਾ ਹੈ ਬਿਲਕੁਲ। ਲੇਕਿਨ ਇੱਕ ਹੈ ਕਿਸੇ ਬਾਰੇ ਜਿਹਨੂੰ ਖੁਸ਼ਨੁਦੀ, ਖੁਸ਼ਾਮਦ ਜਾਂ ਸਟਰੀਟ ਛਾਪ ਲੈਂਗੁਏਜ ਦੇ ਵਿੱਚ ਚਮਚਾਗਿਰੀ ਕਹਿੰਦੇ ਨੇ ਕਿ ਵੀ ਅਸੀਂ ਕਿਸੇ ਤੋਂ ਕੋਈ ਮਫਾਦ ਲੈਣਾ ਹੈ ਤਾਂ ਉਹਦੇ ਕਸੀਦੇ ਪੜ੍ਹ ਰਹੇ ਹਾਂ। ਔਰ ਇਸੇ ਤਰ੍ਹਾਂ ਜਦੋਂ ਅਸੀਂ ਨਿੰਦਿਆ ਕਹਿੰਦੇ ਹਾਂ, ਨਿੰਦਿਆ ਦਾ ਮਤਲਬ ਹੁੰਦਾ ਹੈ ਕਿਸੇ ਬਾਰੇ ਉਹ ਕਹਿਣਾ ਜੋ ਉਹਦੇ 'ਚ ਨਹੀਂ ਹੈ। ਸੋ ਗੁਰੂ ਸਾਹਿਬ ਨੇ ਕਿਹਾ ਭਾਈ ਇਸ ਰੂਹਾਨੀਅਤ ਦੀ ਦੁਨੀਆ 'ਚ ਨਾ ਉਸਤਤ ਕਬੂਲ ਹੈ ਨਾ ਨਿੰਦਿਆ ਕਬੂਲ। ਉਸਤਤ ਨਿੰਦਾ ਦਉ ਬਿਵਰਜਤ, ਜੇ ਕਿਸੇ ਦੀ ਉਸਤਤ ਕਰਨੀ ਹੈ, ਕਿਸੇ ਦੇ ਗੁਣ ਗਾਣੇ ਨੇ, ਔਰ ਇਹੀ ਕਰੈਕਟਰ ਕਿ ਗੁਰਸਿੱਖਾਂ ਕੈ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਕਿ ਗੁਰੂ ਸਤਿਗੁਰੂ ਅਕਾਲ ਪੁਰਖ ਰੱਬ ਦੀ ਸਿਫਤ ਸਲਾਹੀ ਜਿਹੜੀ ਹੈ ਉਹ ਗੁਰਸਿੱਖਾਂ ਨੂੰ ਚੰਗੀ ਲੱਗਦੀ ਹੈ। ਔਰ ਅਸੀਂ ਇੱਕ ਵਾਰ ਫੇਰ ਸਰ ਜੋਗਿੰਦਰ ਸਿੰਘ ਮੋਖਾ ਐਂਡ ਭੈਣ ਜੀ ਰਜਿੰਦਰ ਕੌਰ ਮੋਖਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਜਿਸ ਸਿੰਘਾਂ ਦੀ ਬੰਦ ਖਲਾਸੀ ਦੇ ਲਈ ਜਿਸ ਮਾਰਚ ਦਾ ਪ੍ਰਬੰਧ ਕਾਫੀ ਹਫ਼ਤਿਆਂ ਤੋਂ ਕੀਤਾ ਜਾ ਰਿਹਾ ਸੀ, ਬਹੁਤ ਸਾਰੀਆਂ ਜਥੇਬੰਦੀਆਂ ਇਸ 'ਚ ਇਨਵੋਲਵ ਸਨ ਜੀ, ਕਿ ਉਹਨਾਂ ਨੇ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ, ਜਿੱਥੇ ਗਵਰਨਰ ਦਾ ਦਫ਼ਤਰ ਹੈ, ਕਿਉਂਕਿ ਇਹ ਜੁਆਇੰਟ ਕੈਪੀਟਲ ਹੈ ਅੱਜ ਵੀ ਚੰਡੀਗੜ੍ਹ ਪੰਜਾਬ ਤੇ ਹਰਿਆਣੇ ਦੀ, ਔਰ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਪਹੁੰਚਣ ਲਈ ਜਿਹੜਾ ਰਾਊਟ ਇਹਨਾਂ ਨੇ ਚੁਣਿਆ ਸੀ, ਬਡਾਲੀ, ਚੁੰਨੀ, ਲਾਂਡਰਾ, ਮੋਹਾਲੀ। ਔਰ ਇਸ ਦੀ ਬੀਤੇ ਕੱਲ੍ਹ ਜਦੋਂ ਅਸੀਂ ਦੇਖਦੇ ਹਾਂ ਉਸ ਨੂੰ ਅਸੀਂ ਮੈਂਸ਼ਨ ਕੀਤਾ ਸੀ, ਔਰ ਬਾਈ ਪਾਸਟ ਮਿਡਨਾਈਟ ਉਸ ਦੀ ਸ਼ੁਰੂਆਤ ਹੋਈ ਜੀ। ਅਸੀਂ ਆਪਣੀ TV 84 ਦੀ ਟੀਮ ਦਾ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਵੀ ਸਵੇਰੇ ਆਲਮੋਸਟ 4 ਵਜੇ ਤੱਕ ਜਾਗਦਾ ਰਿਹਾ, ਕਿਉਂਕਿ ਮੈਂ ਦੇਖ ਵੀ ਰਿਹਾ ਸੀ ਜਿਸ ਸ਼ਾਨੋ ਸ਼ੌਕਤ ਦੇ ਨਾਲ ਔਰ ਜਿੰਨੇ ਉਤਸ਼ਾਹ ਨਾਲ ਉੱਥੋਂ ਉਹ ਮਾਰਚ ਨਿਕਲਿਆ। ਔਰ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਔਰ ਖ਼ਾਸ ਤੌਰ 'ਤੇ ਸਿੱਖ ਨੌਜਵਾਨ, ਸਿੱਖ ਬੀਬੀਆਂ। ਔਰ ਜਦੋਂ ਇਹ ਗੱਡੀਆਂ ਦਾ ਕਾਫਲਾ ਤੁਰਦਾ ਹੈ ਚੰਡੀਗੜ੍ਹ ਨੂੰ, ਅਤੇ ਕਈ ਮੀਲਾਂ ਤੱਕ ਔਰ 2-3 ਘੰਟੇ ਦਾ ਜਾਮ ਮੋਹਾਲੀ ਪਹੁੰਚ ਕੇ ਜਿਹੜਾ ਉਹ ਲੱਗਦਾ। ਔਰ ਇਹ ਆਪਣੇ ਆਪ ਦੇ ਵਿੱਚ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿੱਥੇ ਮਕਸਦ ਇਸ ਦਾ ਬੜਾ ਸਪਸ਼ਟ ਸੀ, ਇਸ ਰੋਸ ਮਾਰਚ ਦਾ ਜਾਂ ਬੰਦ ਖਲਾਸੀ ਦੇ ਲਈ ਰਿਹਾਈ ਮਾਰਚ ਦਾ, ਕਿ ਜਿਨ੍ਹਾਂ ਨੂੰ ਤੁਸੀਂ ਆਪਣੇ ਕਾਨੂੰਨ ਦੇ ਮੁਤਾਬਕ ਦੋਸ਼ੀ ਐਲਾਨਿਆ, ਉਹਨਾਂ ਨੂੰ ਤੁਹਾਡੇ ਕਾਨੂੰਨ, ਤੁਹਾਡੀ ਜੁਡੀਸ਼ਰੀ ਨੇ ਜਿਹੜਾ ਉਹ ਸਜ਼ਾਵਾਂ ਦਿੱਤੀਆਂ, ਕਿਸੇ ਨੂੰ 15 ਸਾਲ ਕੈਦ, ਕਿਸੇ ਨੂੰ 20 ਸਾਲ। ਔਰ ਇਸ ਸਾਰੇ ਦੇ ਬਾਵਜੂਦ ਮੈਕਸਿਮਮ ਤਾਂ ਜਿਹਨੂੰ ਉਮਰ ਕੈਦ ਕਿਹਾ ਜਾਂਦਾ 14 ਸਾਲ ਗਿਣੀ ਜਾਂਦੀ ਸੀ ਇੱਕ ਜ਼ਮਾਨੇ 'ਚ, ਕਿਉਂਕਿ ਦਿਨ ਔਰ ਰਾਤ ਦੋਨੋਂ ਕਾਊਂਟ ਹੁੰਦੇ ਸੀ, ਔਰ ਉਹ 24 ਘੰਟੇ ਦੇ ਲਿਹਾਜ਼ ਨਾਲ 28 ਸਾਲ ਬਣ ਜਾਂਦੇ ਨੇ। ਪਰ ਇੱਥੇ ਉਹ 14 ਸਾਲ ਵਾਲੀ ਲਿਮਿਟ 20 ਤੇ 25 ਸਾਲ ਤੱਕ ਦੀ ਵੀ ਲਿਮਿਟ ਕ੍ਰੋਸ ਵਾਲੇ ਨੇ, ਜਿਹੜੇ ਭਰ ਜਵਾਨੀ ਦੇ ਵਿੱਚ ਜੇਲ੍ਹਾਂ ਦੇ ਵਿੱਚ ਡੱਕੇ ਗਏ, ਔਰ ਹੁਣ ਉਮਰ ਦੇ ਉਸ ਅਖੀਰਲੇ ਪੜਾਅ ਦੇ ਉੱਤੇ ਕੋਈ ਬਿਮਾਰੀਆਂ ਦਾ ਸ਼ਿਕਾਰ ਨੇ, ਪਰਿਵਾਰਾਂ ਨਾਲੋਂ ਵਿਛੜੇ ਹੋਏ। ਲੇਕਿਨ ਜਿਸ ਸਿਸਟਮ ਦੇ ਵਿੱਚ ਜਿਹੜੇ ਇੰਦਰਾ ਗਾਂਧੀ ਲਈ ਜਹਾਜ਼ ਹਾਈਜੈਕ ਕਰਨ ਵਾਲੇ ਪਾਂਡੇ ਭਰਾ ਸੀ, ਉਹ MLA MP ਬਣ ਜਾਂਦੇ ਨੇ, ਜਿਸ ਸਿਸਟਮ ਦੇ ਵਿੱਚ ਪ੍ਰਗਿਆ ਠਾਕਰ ਵਰਗੀ ਕਲਪਰੇਟ ਕ੍ਰਿਮੀਨਲ ਜਿਹੜੀ ਸਜ਼ਾ ਯਾਫਤਾ ਸੀ, ਸਾਰੀ ਤੈਅ ਜ਼ਿੰਦਗੀ ਬਾਹਰ ਨਹੀਂ ਆਉਣ ਦਾ, ਉਹਨੂੰ ਇਹੀ ਨਹੀਂ ਕਿ ਮੈਡੀਕਲ ਗਰਾਊਂਡ 'ਤੇ ਬਾਹਰ ਛੱਡਿਆ ਜਾਂਦਾ, ਉਹ MP ਵੀ ਬਣਦੀ ਹੈ। ਔਰ ਕੋਈ ਉਹਦਾ ਮੈਡੀਕਲ ਕੋਈ ਹੈ ਹੀ ਨਹੀਂ ਸਿੰਪਟਮ, ਲੇਕਿਨ ਇਹਦੇ ਬਾਵਜੂਦ ਉਹ ਕਿਤੇ ਕੁਛ ਕਰ ਰਹੀ ਹੁੰਦੀ ਹੈ, ਕੋਈ ਬਿਆਨਬਾਜ਼ੀਆਂ ਔਰ ਨਫ਼ਰਤ ਫੈਲਾ ਰਹੀ ਹੁੰਦੀ ਹੈ। ਇਹੀ ਹਾਲ ਕਰਨਲ ਪ੍ਰੋਤ ਵਰਗਾ ਇੰਟੈਲੀਜੈਂਸ ਆਪਰੇਟਿਵ, ਜਿਹਨੇ ਉਹ ਸਾਰੀ ਟ੍ਰੇਨਿੰਗ ਕੀਤੀ ਅਭਿਨਵ ਭਾਰਤੀ ਗਰੁੱਪ ਨੂੰ, ਜਿਹਦਾ ਹਿੱਸਾ ਸੀ ਪ੍ਰਗਿਆ ਭਾਰਤੀ, ਅਸੀਮਾਨੰਦ, ਉਹਨਾਂ ਨੂੰ ਜਿਹੜਾ ਉਹ ਬੰਬ ਮੈਟੀਰੀਅਲ ਔਰ ਡਾਇਨਾਮਾਈਟ ਔਰ ਦੂਸਰਾ ਦਿੱਤਾ, ਉਹਨੂੰ ਜੇਲ੍ਹ 'ਚੋਂ ਜਿਉਂ ਹੀ ਮੋਦੀ ਬਣਦਾ ਉਹਨੂੰ ਜੇਲ੍ਹ 'ਚੋਂ ਸਿੱਧਾ ਕੱਢ ਕੇ ਵਾਪਸ ਪੂਰੇ ਸ਼ਾਨ ਦੇ ਨਾਲ, ਜਿਵੇਂ ਜਲੂਸ ਕੱਢ ਕੇ ਕਿਸੇ ਹੀਰੋ ਨੂੰ ਲਿਜਾਇਆ ਜਾਂਦਾ, ਉਸ ਨੂੰ ਆਪਣੇ ਅਹੁਦੇ ਦੇ ਉੱਤੇ ਇੰਸਟਾਲ ਕੀਤਾ ਜਾਂਦਾ। ਔਰ ਹੋਰ ਕਿੰਨੀਆਂ ਅਸੀਂ ਉਦਾਹਰਨਾਂ ਦੇਖ ਸਕਦੇ ਹਾਂ, ਜਿਸ ਵੀ ਹਕੂਮਤ ਜਿੱਥੇ ਉਹ ਭਾਵੇਂ ਸ਼ਿਵ ਸੈਨਾ ਦੇ ਥੱਲੇ ਹੋਏ ਮਹਾਰਾਸ਼ਟਰਾ 'ਚ ਔਰ ਦੂਸਰੇ, ਉਹਨਾਂ ਨੂੰ ਕੋਈ ਨਹੀਂ ਹੈ। ਲੇਕਿਨ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਅਸੀਂ ਹਾਲਾਂਕਿ ਜੂਨ 84 ਤੋਂ ਪਹਿਲਾਂ ਦੀ ਗੱਲ ਕਰ ਰਹੇ,
ਉਹ ਜਦੋਂ ਵੇਰਵੇ ਨਾਲ ਦੱਸਦੇ ਸੀ ਕਿ ਭਾਈ ਕਿਵੇਂ ਇਸ ਮੁਲਕ ਦੇ ਵਿੱਚ ਸਿੱਖਾਂ ਦੇ ਲਈ ਕਾਨੂੰਨ ਹੋਰ ਹੈ, ਘੱਟ ਗਿਣਤੀਆਂ ਦੇ ਲਈ ਹੋਰ ਹੈ, ਔਰ ਹਿੰਦੂਆਂ ਦੇ ਲਈ ਜਿਹੜੇ ਵੱਡ ਗਿਣਤੀ 'ਚ ਨੇ ਉਹਨਾਂ ਦੇ ਲਈ ਹੋਰ ਹੈ। ਔਰ ਉਹ ਪੂਰਾ, ਤੇ ਹੁਣ ਤਾਂ 84 ਤੋਂ ਬਾਅਦ ਜੇ ਹੁਣ ਤੱਕ ਦੇਖੀਏ, ਹੁਣ ਤਾਂ ਇੰਨਾ ਕੁ ਪਾਣੀ ਪੰਜਾਬ ਦੇ ਦਰਿਆਵਾਂ ਦੇ ਪੁਲਾਂ ਤੋਂ ਲੰਘ ਚੁੱਕਾ ਹੈ ਕਿ ਹੁਣ ਤਾਂ ਉਹ ਕਾਊਂਟਿੰਗ ਹੀ ਜਿਹੜੀ ਆ ਉਹ ਮੁੱਕ ਜਾਂਦੀ ਹੈ ਕਿ ਕਿਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਔਰ ਕਿਸ ਲੈਵਲ ਦਾ ਪੱਖਪਾਤ, ਔਰ ਜੇਲ੍ਹਾਂ ਦੇ ਅੰਦਰ ਕੀ ਸਿਚੁਏਸ਼ਨ। ਤਿਹਾੜ ਜੇਲ੍ਹ ਦਾ ਅਸੀਂ ਜ਼ਿਕਰ ਕੀਤਾ ਸੀ ਕੁਛ ਹਫ਼ਤੇ ਪਹਿਲਾਂ ਕਿ ਕਿਵੇਂ 2 ਨੌਜਵਾਨ ਜਿਹੜੇ ਨੇ ਉਹ ਆਲਮੋਸਟ 2 ਹਫ਼ਤੇ ਦੀ ਵਿੱਥ ਦੇ ਉੱਤੇ ਹੀ ਟਾਰਚਰ ਕਰਕੇ ਮਾਰ ਦਿੱਤੇ ਜਾਂਦੇ ਨੇ ਔਰ ਉਹਨਾਂ ਨੂੰ ਖੁਦਕੁਸ਼ੀ ਦਾ ਕੇਸ ਬਣਾ ਦਿੱਤਾ ਜਾਂਦਾ। ਔਰ ਇਹ ਵਰਤਾਰਾ ਲਗਾਤਾਰਤਾ ਦੇ ਨਾਲ ਬਰਾਬਰ ਜਾਰੀ ਹੈ ਕਿਉਂਕਿ ਉਹਨਾਂ ਨੂੰ ਜੇਲ੍ਹ ਇਸੇ ਲਈ ਕਿਸੇ ਨੂੰ ਭੇਜਿਆ ਜਾਂਦਾ ਸੀ ਜਦੋਂ ਵੀ ਇਹ ਇਸ ਲੈਵਲ ਦੀ ਪਨਿਸ਼ਮੈਂਟ, ਖਾਸ ਤੌਰ 'ਤੇ ਬ੍ਰਿਟਿਸ਼ ਪੀਰੀਅਡ 'ਚ ਜਿਸ ਨੂੰ ਉਹਨਾਂ ਨੇ ਬਣਾਇਆ ਔਰ ਇਕੱਲੇ ਰੱਖੋ, ਜੇ ਬਹੁਤ ਸਜ਼ਾ ਦੇਣੀ ਉਹਨੂੰ ਸੋਲੀਟਰੀ ਕਨਫਾਈਨਮੈਂਟ ਕਹਿੰਦੇ ਸੀ। ਉਸ ਤੋਂ ਵੀ ਅੱਗੇ ਕਰਨਾ ਕਿ ਇਹਨੂੰ ਚੱਕੀ ਪੀਣ 'ਤੇ ਲਾ ਦਿਓ, ਉਹਨੂੰ ਕਹਿੰਦਾ ਚੱਕੀ ਬੰਦ ਕਰਤਾ। ਬਹੁਤ ਤੰਗ 19 ਕੁ ਥਾਂ ਜਿਹਦੇ 'ਚ ਕੋਈ ਲੰਮਾ ਵੀ ਨਾ ਪੈ ਸਕੇ ਚੱਜ ਨਾਲ, ਉਹਨਾਂ 'ਚ ਕੋਠੜੀ ਬੰਦ ਕਰ। ਹੁਣ ਹੁੰਦਾ ਤਾਂ ਇਹ ਸਾਰਾ ਹੀ ਸਜ਼ਾਵਾਂ ਦਾ ਸਿਲਸਿਲਾ ਜਿਹੜਾ ਹੈ ਉਹ ਤੁਹਾਡੀ ਵਿਲ ਪਾਵਰ ਤੋੜਨ ਲਈ ਹੁੰਦਾ ਸੀ। ਲੇਕਿਨ ਇਹ ਅੰਗਰੇਜ਼ ਹਕੂਮਤ ਹੋਏ, ਅੱਜ ਦੇ ਹਿੰਦੂਤਵੀ ਹਾਕਮ ਹੋਣ, ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਿੱਖ ਕਿਸ ਮਿੱਟੀ ਦੇ ਬਣੇ ਹੋਏ ਨੇ ਕਿ 20-20, 25-25 ਸਾਲ ਜੇ ਤਾਂ ਉਹਨਾਂ ਨੂੰ ਇਹ ਲੱਗੇ ਕਿ ਵੀ ਇਹਨਾਂ ਦੀ ਤਾਂ ਹੁਣ ਵਿਲ ਹੀ ਟੁੱਟੀ ਹੋਈ ਹੈ, ਐਵੇਂ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ, ਫਿਰ ਤਾਂ ਉਹ ਕਹਿਣ ਬਜਾਏ ਇਹਨਾਂ ਨੂੰ ਇੱਥੇ ਰੱਖ ਕੇ ਖਵਾਉਣ ਦੇ ਤੇ ਇੱਥੇ ਭੁੱਖੇ ਮਰਨ, ਇੱਥੇ ਸਾਡੇ ਸਿਰ ਤੇ ਚੜ੍ਹ ਕੇ ਮਰਨ, ਇਹਨਾਂ ਨੂੰ ਛੱਡੋ। ਹੁਣ ਉਹ ਇਹ ਦੇਖਦੇ ਨੇ ਕਿ ਇਹਨਾਂ 20-25 ਸਾਲਾਂ 'ਚ ਉਹਨਾਂ ਦੇ ਚਿਹਰੇ ਵੀ ਦਗਦਗ ਕਰਦੇ ਨੇ, ਨੋ ਮੈਟਰ ਉਹਨਾਂ ਨੂੰ ਕਿਸ ਲੈਵਲ ਦੀ ਘਟੀਆ ਖੁਰਾਕ ਦਿੱਤੀ ਜਾਂਦੀ ਹੈ। ਉਹਨਾਂ ਨੂੰ ਜਦੋਂ ਅੱਜ ਵੀ ਕਿਤੇ ਪੇਸ਼ੀਆਂ ਦੇ ਲਈ ਜਿੱਥੇ ਮੁੱਕ ਵੀ ਚੁੱਕੀਆਂ ਸਜ਼ਾਵਾਂ ਹੋ ਚੁੱਕੀਆਂ, ਕੋਈ ਵੀ ਜੇਲ੍ਹ ਸੁਪਰਡੈਂਟ ਤੋਂ ਲੈ ਕੇ ਕੋਈ ਆਉਂਦਾ ਤੇ ਅੱਗੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ ਗ੍ਰੀਟ ਕਰਦੇ ਨੇ ਉਹਨੂੰ, ਔਰ ਉਹਨਾਂ ਦੀ ਵਿਲ ਆ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਉਦਾਹਰਨ ਸਾਡੇ ਸਾਹਮਣੇ। ਹੁਣ ਇਹ ਸਾਰਾ ਪਾਰਟ ਹੈ ਜਿਹਦੇ ਕਰਕੇ ਉਹ ਉਹਨਾਂ ਨੂੰ ਛੱਡਣ ਤੋਂ ਇਨਕਾਰੀ ਹੁੰਦੇ ਨੇ ਕਿ ਭਾਈ ਇਹ ਤਾਂ ਇੰਨੀ ਵੱਡੀ ਮੋਟੀਵੇਸ਼ਨ ਨੇ ਜਿਨ੍ਹਾਂ ਨੇ 20-20, 25-25 ਸਾਲ ਜੇਲ੍ਹਾਂ 'ਚ ਗੁਜ਼ਾਰੇ ਨੇ ਕਿ ਭਾਈ ਇਹ ਤਾਂ ਸ਼ੈ ਹੀ ਹੋਰ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਅਲਟੀਮੇਟਲੀ ਜਦੋਂ ਪ੍ਰੈਸ਼ਰ ਬਿਲਟ ਹੁੰਦਾ ਹੈ ਕੌਮਾਂ ਦਾ, ਔਰ ਕਿਸਾਨ ਲਹਿਰ ਇਹ ਇੱਕ ਨਮੂਨਾ ਸੀ ਇਸ ਦਾ ਕਿ ਭਾਈ ਜਿਹੜੀ ਹਕੂਮਤ, ਜਿਹੜਾ ਮੋਦੀ ਜਿਹਦੀ ਧੌਣ 'ਚ ਸਰੀਆ ਫਸਿਆ ਹੋਇਆ ਹੈ, ਮੋਦੀ ਹੈ ਤਾਂ ਮੁਮਕਿਨ ਹੈ ਔਰ ਆਪਦਾ ਮੈਂ ਅਫਸਰ ਢੂੰਢੋ, ਉਹਨੇ ਸਮਝਿਆ ਕਰੋਨਾ ਆਇਆ ਹੈ, ਸਾਰੇ ਡਾਊਨ ਨੇ, ਸਿੱਖਾਂ ਨੂੰ ਵੀ ਜਿਹੜਾ ਹੈ ਉਹ ਬਿਲਕੁਲ ਲੋ ਲਾਈ ਡਰੱਗੀ ਤੇ ਦੂਜੇ ਬਣਾਏ ਹੋਏ ਨੇ ਲਿਆਂਦੇ। ਲੇਕਿਨ ਉਦੋਂ ਵੀ ਦਿੱਲੀ ਦੀਆਂ ਬਰੂਹਾਂ 'ਤੇ ਬੈਠੀਆਂ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੇ ਵੀਰ ਇਹ ਕਹਿ ਰਹੇ ਸੀ ਕਿ ਨਹੀਂ, ਰੱਬ ਦੇ ਘਰ 'ਚ ਇੰਨਾ ਅਨਿਆਂ ਨਹੀਂ ਹੈ, ਇਹ ਜਾਬਰ ਮੋਦੀ ਇਹ ਨਾ ਸਮਝੇ ਕਿ ਇਹ ਇੱਥੋਂ ਸਾਨੂੰ ਜਿਹੜਾ ਉਹ ਅਸੀਂ ਬਿਨਾਂ ਆਪਣਾ ਹੱਕ ਲਏ ਵਾਪਸ ਜਾਵਾਂਗੇ। ਔਰ ਇਹੀ ਗੱਲ ਬਹੁਤ ਸਾਰਿਆਂ ਦਾ ਸੀ। ਔਰ ਕਈ ਇਹ ਨੇ ਕਿ ਜਿਹੜੇ ਉੱਥੋਂ ਆਉਣ ਲੱਗੇ ਪਿੰਡਾਂ 'ਚੋਂ ਆਪਣੇ ਬੱਚਿਆਂ ਨੂੰ ਜਾਂ ਦੂਜਿਆਂ ਨੂੰ ਹਾਰ ਫੜਾਏ ਸੀ ਕਿ ਇਹ ਉਦੋਂ ਪਾਇਓ ਜੇ ਜਿੱਤ ਕੇ ਆਏ, ਤੇ ਜਾਂ ਫਿਰ ਸਾਡੀ ਲਾਸ਼ 'ਤੇ ਪਾਇਓ ਉੱਥੇ ਬੈਠਿਆਂ ਦੇ। ਹੁਣ ਇਹ ਜਿਹੜੀ ਸਪਿਰਿਟ ਸੀ ਉਸ ਨੇ ਇੱਕ ਵਾਰ ਫੇਰ ਦੱਸਿਆ ਕਿ ਭਾਈ ਤੁਹਾਡੇ ਇਹਨਾਂ ਸਾਰੇ ਜ਼ੁਲਮਾਂ ਦੇ ਚਲਦਿਆਂ ਵੀ ਜਿਹੜਾ ਉਹ ਸਿੱਖ ਸਪਿਰਿਟ ਕਾਇਮ ਹੈ। ਔਰ ਅਨਫੋਰਚੂਨੇਟਲੀ ਉਸ ਮੂਵਮੈਂਟ ਦੀ ਲੀਡਰਸ਼ਿਪ, ਹਾਲਾਂਕਿ ਇਹਦੇ 'ਚ ਵੀ ਡਰਾਈਵਿੰਗ ਸਪਿਰਿਟ ਸਿੱਖੀ ਸੀ। ਕੇਸਰੀ ਨਿਸ਼ਾਨ ਸਾਹਿਬ ਕਿਵੇਂ ਸ਼ੰਭੂ ਤੋਂ ਸਿੰਘੂ ਤੱਕ ਗਏ ਔਰ ਵਾਪਸ ਜਦੋਂ ਆਏ, ਕਿਉਂਕਿ ਉਹ ਕਾਮਰੇਡੀ ਬ੍ਰਾਂਡ, ਕੁਛ ਜਿਹੜੇ ਲੋਕ ਜਿਨ੍ਹਾਂ ਨੂੰ ਅਦਰਵਾਈਜ਼ ਤਾਂ ਜਿਨ੍ਹਾਂ ਦੇ ਗਲੇ ਦੀ ਘੰਟੀ ਬਾਹਰ ਨਿਕਲੀ ਹੁੰਦੀ ਹੈ, ਇਨਕਲਾਬ ਜਿੰਦਾਬਾਦ ਕਰਦਿਆਂ ਉਮਰਾਂ ਲੰਘ ਗਈਆਂ, ਭੁੱਖ ਦੇ ਮਾਰੇ ਕਬਜ਼ ਹੋਈ ਹੁੰਦੀ, ਹੈ ਹੀ ਨਹੀਂ ਕੁਛ ਵੀ ਉਹਨਾਂ ਕੋਲ ਖਾਣ ਨੂੰ। ਉੱਥੇ ਸਾਲ 1.5 ਸਾਲ ਸਿੱਖਾਂ ਨੇ ਔਰ ਬਾਹਰਲੇ ਸਿੱਖਾਂ ਔਰ ਸਿੱਖ ਕੌਮ ਨੇ ਉਹਨਾਂ ਨੂੰ ਰਜਾਇਆ, ਪੈਸੇ ਵੀ ਵਾਧੂ ਦੇ ਇਕੱਠੇ ਹੋ ਗਏ, ਤਾਂ ਉਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਸਾਡੀ ਜਿੱਤ ਹੈ। ਔਰ ਪੰਜਾਬ 'ਚ ਆਉਂਦੇ ਆ ਇਸ ਕਿਸਮ ਦਾ ਉਹਨਾਂ 'ਚੋਂ ਇੱਕ ਉਗਰਾਹਾਂ ਨਾਂ ਦਾ ਹੈਗਾ ਬੰਦਾ ਜਿਸ ਨੇ ਇਹ ਤਾਨਾ ਵੀ ਮਾਰਿਆ, ਲਓ ਜੀ ਇਹ ਤਾਂ ਕਿਸਾਨਾਂ ਦਾ ਅਸੀਂ ਵਿੱਚ ਵੱਧ ਅਧਿਕਾਰ ਵਾੜ ਦੇਣੇ, ਜਾਂ ਦੂਜਾ ਆ ਲਓ ਹੁਣ ਤੁਸੀਂ ਸਾਂਭ ਲਓ, ਦੇਖ ਲਓ ਇਕੱਠ ਕਰਕੇ ਦੇਖ ਲਓ ਤੁਸੀਂ ਆਪਣੇ ਵੱਧ ਅਧਿਕਾਰਾਂ ਦਾ ਤੇ ਫਲਾਣਾ। ਹੁਣ ਇਹ ਇੱਕ ਜਿਵੇਂ ਪੰਜਾਬੀ ਤਹਿਜ਼ੀਬ ਦੇ ਵਿੱਚ ਜਿਹੜਾ ਬੋਲੀ ਮਾਰਨਾ ਇਹ ਬੜੀ ਖਤਰਨਾਕ ਗੱਲ ਹੁੰਦੀ ਹੈ। ਸ਼ਰੀਕਾਂ 'ਚ ਵੀ ਬਹੁਤ ਵਾਰ ਸ਼ਰੀਕਪੁਣਾ ਹੁੰਦਾ ਹੀ ਇਸ ਲਈ ਹੈ ਕਿ ਕੋਈ ਬੋਲੀ ਮਾਰਦੇ ਨੇ, ਤੇ ਇਹ ਸਿਆਸੀ ਈਡੀਐਮ 'ਚ ਔਰ ਅੱਜ ਤੱਕ ਕਿਉਂਕਿ ਸੋਸ਼ਲ ਮੀਡੀਆ 'ਤੇ ਔਰ ਦੂਸਰੇ ਮੀਡੀਆ 'ਤੇ ਜਦੋਂ ਤੁਸੀਂ ਇਸ ਕਿਸਮ ਦੀ ਗੱਲ ਕਰਦੇ ਹੋ
ਔਰ ਦੂਸਰੇ ਪਾਸੇ ਹਕੂਮਤ ਵੀ ਜਿਸ ਕਿਸਮ ਦਾ ਉਹਨਾਂ ਦਾ ਜ਼ਾਬਰ ਨਿਜ਼ਾਮ ਹੈ, ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਸਾਰੇ ਟੌਂਟ ਪਟੌਂਟ ਖੜੇ ਕੀਤੇ ਹੋਏ ਨੇ, ਉਹ ਕੋਈ ਇਸ ਸਿੱਖ ਸਿਆਸੀ ਕੈਦੀਆਂ ਜਾਂ ਪੰਥਕ ਮੁੱਦੇ ਜਾਂ ਕੌਮੀ ਅਣਖ ਜਾਂ ਗੈਰਤ ਜਾਂ ਸੰਤ ਭਿੰਡਰਾਂ ਵਾਲੇ ਜਾਂ ਜਿਹੜੇ ਆਜ਼ਾਦੀ, ਉਹਨਾਂ ਦਾ ਤਾਂ ਕੋਈ ਨਾਂ ਲੈ ਕੇ ਰਾਜੀ ਨਹੀਂ ਹੈ। ਉਹਨਾਂ ਨੂੰ ਲੱਗਦਾ ਕਿ ਇਹ ਤਾਂ ਜਿਹੜਾ ਅਸੀਂ ਇਹਨਾਂ ਦੇ ਸਿਰ 'ਤੇ ਤਾਂ ਜੀਣਾ ਹਿੰਦੂ ਤਵੀਆਂ ਦੇ, ਉਹ ਤਾਂ ਉਹਨਾਂ ਦੀਆਂ ਹੀ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਉਹਨਾਂ ਦੀਆਂ ABCD ਟੀਮਾਂ ਬਣੀਆਂ ਹੋਈਆਂ ਨੇ। ਲੇਕਿਨ ਇਹਦੇ ਬਾਵਜੂਦ ਕੁਛ ਮੂਵਮੈਂਟਸ ਜਿਹੜੀਆਂ ਨੇ ਉਹ ਆਪਣੇ ਲਈ ਵੀ, ਸਾਡੇ ਲਈ ਵੀ ਇੱਕ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਉਹ ਟਰਾਇਲ ਬੈਲੂਨ ਹੁੰਦਾ ਜੀ। ਔਰ ਜਦੋਂ ਇਸ ਰਿਹਾਈ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ, ਇਹ ਜਿਹੜਾ ਕੁਛ ਹਲਕਿਆਂ ਵੱਲੋਂ ਵਿਰੋਧੀ ਉਹਨਾਂ ਨੂੰ ਸੀ ਕਿ ਠੀਕ ਹੈ ਅੱਗੇ ਵੀ ਕਿਹੜਾ ਉਹਨੇ ਇੱਕ ਹੁੰਦੇ ਨੇ 2.5 ਟੋਟਰੂ ਹੋਣਗੇ, ਆ ਜਾਣਗੇ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਮਾਰਚ ਨਿਕਲਿਆ ਔਰ ਦਰਸ਼ਕ ਦੇਖ ਸਕਦੇ ਨੇ, ਔਰ ਇਹਦਾ ਲਾਈਵ ਪ੍ਰਸਾਰਣ ਜਦੋਂ 4-5 ਘੰਟੇ ਚੱਲਦਾ ਰਿਹਾ, ਔਰ ਜਿਸ ਲੈਵਲ ਦੇ ਉੱਤੇ ਜਿੰਨਾ ਉਤਸ਼ਾਹ, ਜਿੰਨੀ ਜਿਹੜੀ ਹੈ ਇਸ ਦੇ ਵਿੱਚੋਂ ਤੁਸੀਂ ਐਂਥੂਜ਼ੀਆਜ਼ਮ ਜਿਹੜਾ ਤੁਸੀਂ ਹਵਾ ਦੇ ਵਿੱਚ, ਜਿਹਨੂੰ ਫਜ਼ਾ ਦੇ ਵਿੱਚ ਉਸ ਉਤਸ਼ਾਹ ਨੂੰ ਦੇਖ ਸਕਦੇ ਹੋ। ਔਰ ਇਸ ਨੇ ਦੱਸ ਦਿੱਤਾ ਜਿਵੇਂ ਤੁਸੀਂ ਕਿਹਾ ਕਿ ਅੱਜ ਵੀ ਪੰਜਾਬ ਦੀ ਧਰਤੀ 'ਤੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਜਿਹੜੇ ਸਾਡੇ ਜੁਝਾਰੂ ਸਿੰਘ ਸਿੰਘਣੀਆਂ ਨੇ, ਉਹਨਾਂ ਦੀ ਕੀਤੀ ਕਮਾਈ ਅੱਜ ਵੀ ਉਸ ਦੀ ਫਸਲ ਹਰੀ ਭਰੀ ਹੈ। ਔਰ ਇਹੀ ਗੱਲ ਮੈਂ ਜਦੋਂ ਅਕਸਰ ਕੋਈ ਇਹ ਕਹਿੰਦਾ ਹੈ ਕਿ ਜੀ ਸਿੱਖਾਂ 'ਚ ਗਦਾਰ ਬੜੇ ਨੇ, ਤੇ ਮੇਰਾ ਉਹਨਾਂ ਨੂੰ ਹੁੰਦਾ ਜੀ ਨਹੀਂ, ਤੁਹਾਡੀ ਨਜ਼ਰ ਦੂਜੇ ਪਾਸੇ ਹੈ, ਇੱਧਰ ਵੀ ਜ਼ਰਾ ਨਜ਼ਰ ਮਾਰੋ, ਸਿੱਖਾਂ 'ਚ ਸਰਦਾਰ ਵੀ ਬੜੇ। ਗਦਾਰਾਂ ਦੀ ਲੋੜ ਹੀ ਤਾਂ ਪੈਂਦੀ ਹੈ ਕਿ ਉਹ ਸਰਦਾਰਾਂ ਨੂੰ ਕਾਊਂਟਰ ਕਰਨ ਦੇ ਲਈ ਜਾਂ ਉਹਨਾਂ ਨੂੰ ਨੀਵਾਂ ਦਿਖਾਉਣ ਦੇ ਲਈ ਗਦਾਰ ਖੜੇ ਕੀਤੇ ਜਾਂਦੇ ਨੇ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਸਾਰੇ। ਔਰ ਚੰਗੀ ਗੱਲ ਇਹ ਸੀ ਕਿ ਆਲਮੋਸਟ ਇਸ ਮਾਰਚ ਜਿਹੜੀ ਪਾਰਟਿਸਿਪੇਸ਼ਨ ਸੀ, ਉਹਨੇ ਇਹ ਵੀ ਦੱਸ ਦਿੱਤਾ ਕਿ ਪੰਥਕ ਧਿਰਾਂ ਕਿਹੜੀਆਂ ਨੇ। ਬੇਸ਼ੱਕ ਇਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਹਵਾਰਾ ਕਮੇਟੀ, ਜਿਹੜੀ ਜਥੇਦਾਰ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਜਥੇਦਾਰ, ਉਹਨਾਂ ਦੀ ਜਿਹੜੀ ਹੈ ਸਰਪ੍ਰਸਤੀ ਥੱਲੇ ਬਣੀ ਹੋਈ ਹੈ, ਔਰ ਭਾਈ ਧਰਮ ਸਿੰਘ ਖਾਲਸਾ ਟਰਸਟ, ਚੈਰੀਟੇਬਲ ਟਰਸਟ, ਔਰ ਸਿੱਖ ਯੂਥ ਫੈਡਰੇਸ਼ਨ, ਔਰ ਇਹ ਖਾਸ ਤੌਰ 'ਤੇ ਇਸ ਸਾਰੇ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਯੰਗਸਟਰਸ ਦੀ ਜਿਹੜੀ ਅਕਾਲ ਯੂਥ, ਇਹਨਾਂ ਨੇ ਵੀ ਅਕਾਲ ਤਖਤ 'ਤੇ ਪ੍ਰਣ ਕਰਕੇ ਇਹ ਹੋਇਆ। ਇਸ ਵੇਲੇ ਅਕਾਲ ਯੂਥ ਨੌਜਵਾਨਾਂ ਦੇ ਵਿੱਚ ਬਹੁਤ ਪੋਪੂਲਰ ਜਥੇਬੰਦੀ ਹੈ। ਇਹ ਸਾਰੇ ਜਿਹੜੇ ਨੇ ਉਹ ਇਹ ਸਾਰੇ ਦਾ ਹਿੱਸਾ ਸੀ ਆਰਗੇਨਾਈਜ਼ ਕਰਨ ਵਾਲਿਆਂ 'ਚ। ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕਿਉਂਕਿ ਸਰ ਮਾਨ ਸਿੰਘ ਮਾਨ ਔਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਔਰ ਸਰ ਬਹਾਦਰ ਸਿੰਘ, ਇਹ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਲਾਈਵ ਦੇਖਿਆ ਉਹ ਦੇਖ ਸਕਦੇ ਨੇ ਕਿ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਹੀ ਜਦੋਂ ਸ਼ੁਰੂਆਤ ਹੋਈ। ਔਰ ਚੰਗੀ ਗੱਲ ਇਹ ਹੈ ਕਿ ਈਵਨ ਦੀਪ ਸਿੱਧੂ, ਕੰਵਰ ਗਰੇਵਾਲ, ਅਮਿਤੋਜ ਮਾਨ, ਜਿਹੜੇ ਬੇਸ਼ੱਕ ਇਹਨਾਂ 'ਚੋਂ ਜਿਹੜੇ ਨੇ ਉਹ ਐਂਟਰਟੇਨਮੈਂਟ ਇੰਡਸਟਰੀ 'ਚੋਂ ਆਏ, ਦੀਪ ਸਿੱਧੂ ਨੂੰ ਅਦਰਵਾਈਜ਼ ਨੈਗੇਟ ਕਰਨ ਦੀ ਕੋਸ਼ਿਸ਼ ਵੀ ਇਸੇ ਹੀ ਕਾਮਰੇਡੀ ਲਾਣੇ ਨੇ ਵੀ ਕੀਤੀ, ਸਰਕਾਰੀ ਤੰਤਰ ਨੇ ਵੀ ਕੀਤੀ, ਪਰ ਇਹਨਾਂ ਸਾਰਿਆਂ ਨੇ ਵੀ ਆਪਣੀ ਹਮਾਇਤ ਥਰੋ ਕੀਤੀ ਸੀ। ਔਰ ਫਾਈਨਲੀ ਐਕਚੁਅਲੀ ਜਦੋਂ ਚੰਡੀਗੜ੍ਹ ਪਹੁੰਚਦੇ ਨੇ ਔਰ ਇੱਕ ਪੂਰਾ ਡੈਲੀਗੇਸ਼ਨ 6-7 ਜਿਹੜੇ ਨੁਮਾਇੰਦੇ ਨੇ ਉਹ ਗਵਰਨਰ ਨੂੰ ਮਿਲਣ ਜਾਂਦਾ ਹੈ, ਅਤੇ ਗਵਰਨਰ ਨਾਲ ਜਿਹੜੀ 1-to-1 ਫਿਰ ਗੁਫ਼ਤਗੂ ਦੇ ਵਿੱਚ ਦੀਪ ਸਿੱਧੂ ਔਰ ਸਰ ਅਮਰ ਸਿੰਘ ਚਾਲ, ਜਿਹੜੇ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਹਿੱਸਾ ਵੀ ਨੇ, ਔਰ ਜ਼ਾਹਰ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਉਹ ਪਹਿਲੇ ਦਿਨ ਤੋਂ 1995 ਤੋਂ ਹੀ ਬਾਅਦ ਇੱਕਦਮ ਜਿਹੜੇ ਉਹਨਾਂ ਦੀ ਸਾਰਿਆਂ ਦੇ ਉਹ ਵਕੀਲ ਵੀ ਨੇ, ਔਰ ਉਹਨਾਂ ਨੇ ਗੱਲਬਾਤ ਕੀਤੀ। ਔਰ ਜਿਹੜਾ ਪੋਜ਼ੀਟਿਵ ਨੋਟ ਵੀ ਹੈ, ਹਾਲਾਂਕਿ ਆਉਣ ਵਾਲੇ ਪੀਰੀਅਡ 'ਚ ਦੇਖਿਆ ਜਾਏਗਾ ਕਿ ਵੀ ਇਹ ਕਿੰਨਾ ਕੁ ਸਰਕਾਰ ਇਹਨੂੰ ਫੁੱਲਫਿਲ ਕਰੇਗੀ। ਇਹ ਉਸ ਸਿੱਖਾਂ ਦੀ ਇੱਕ ਮੁੱਦੇ 'ਤੇ ਰੈਲਿੰਗ ਹੋਣ ਦਾ ਰਿਜ਼ਲਟ ਹੈ ਜਾਂ ਜਿਹੜੀ ਹੈ ਉਹ ਉਹਨਾਂ ਦੀ ਆਪਣੀ ਕੋਈ ਹੋਰ ਨੀਤੀ ਹੈ। ਪਰ ਗਵਰਨਰ ਨੇ ਇਹ ਭਰੋਸਾ ਦਿੱਤਾ ਹੈ ਕਿ ਵੀ ਜਿਨ੍ਹਾਂ ਨੇ 20 ਸਾਲ ਤੋਂ ਜ਼ਿਆਦਾ ਆਪਣੀਆਂ ਸਜ਼ਾਵਾਂ ਕਰ ਲਈਆਂ, ਉਹਨਾਂ ਦੀ ਮੈਨੂੰ ਲਿਸਟ ਜਿਹੜੇ ਚੰਡੀਗੜ੍ਹ 'ਚ ਨੇ ਉਹ ਦਿਓ, ਮੈਂ ਫੌਰਨ ਉਹਨਾਂ ਨੂੰ ਰਿਲੀਜ਼ ਕਰਾਂਗਾ, ਉਹਨਾਂ ਦੀ ਟੈਕਨੀਕਲ ਡੀਟੇਲਸ ਉਹਨਾਂ ਨੂੰ ਪ੍ਰੋਵਾਈਡ ਕਰਨਗੇ, ਔਰ ਬਾਕੀਆਂ ਦੇ ਕੇਸਾਂ ਬਾਰੇ ਵੀ ਕਿ ਭਾਈ ਕਿਹਦੀ ਕਿੰਨੀ ਸਜ਼ਾ ਹੈ। ਹਾਲਾਂ ਬਹੁਤ ਵਾਰ ਇਕਰਾਰ ਵੀ ਹੁੰਦੇ ਨੇ। ਹੁਣ 550 ਸਾਲ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ 2019 ਦੇ ਵਿੱਚ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਜੀ ਅਸੀਂ ਜਿਨ੍ਹਾਂ ਦੀ ਇੰਨੀ ਸਜ਼ਾ ਹੋ ਚੁੱਕੀ ਆ ਉਹਨਾਂ ਨੂੰ ਛੱਡਾਂਗੇ। ਉਹਦੇ ਥੱਲੇ ਜਿਹੜਾ ਹੈ ਗੁਰਦੀਪ ਸਿੰਘ ਖੇੜਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਬਲਵੰਤ ਸਿੰਘ ਰਾਜੋਆਣਾ,
ਇਹਨਾਂ ਦੀ ਰਿਲੀਜ਼ ਹੋਣੀ ਚਾਹੀਦੀ ਸੀ, ਲੇਕਿਨ ਕਿਸੇ ਦੀ ਰਿਲੀਜ਼ ਨਹੀਂ ਹੋਈ। ਉਹ 2019 ਤੋਂ ਲੈ ਕੇ ਹੁਣ ਅਸੀਂ 2022 ਦੇ ਵਿੱਚ ਆ ਗਏ। ਸੋ ਹੋਪਫੁਲੀ ਜਿਹੜਾ ਇੱਕ ਤਾਂ ਇਹ ਉਤਸ਼ਾਹ, ਦੂਸਰਾ ਜਿਹੜੀ ਕਾਲ ਵੀ ਉੱਥੇ ਹਰ ਇੱਕ ਨੇ ਗਵਰਨਰ ਦੇ ਉਸ ਭਾਵੇਂ ਕਹਿਣ ਨੂੰ ਵੈਲਕਮ ਕੀਤਾ, ਪਰ ਜਿਹੜੀ ਹੈ ਨੋਟ ਆਫ ਕੌਸ਼ਨ ਵੀ ਦਿੱਤਾ ਕਿ ਭਾਈ ਇਹ ਗੱਲਾਂ ਬਾਤਾਂ ਇਤਬਾਰ ਨਾ ਕਰੋ, ਇਹ ਸਾਰੇ ਨੂੰ ਜਿਹੜਾ ਹੈ ਜਦੋਂ ਤੱਕ ਇੰਪਲੀਮੈਂਟ ਨਹੀਂ ਹੁੰਦਾ ਉਦੋਂ ਤੱਕ, ਔਰ ਇਸ ਨੂੰ ਬਰਾਬਰ ਜਿਹੜਾ ਇਹ ਇੱਕ ਮੂਵਮੈਂਟ ਫਾਰਮ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਅੱਗੇ ਤੁਰੇਗੀ। ਇਸੇ ਤਰ੍ਹਾਂ ਭਾਈ ਸਤਨਾਮ ਸਿੰਘ ਜਿਹੜੇ 5 ਪਿਆਰੇ ਜਿਹੜੇ ਅਕਾਲ ਤਖਤ ਸਾਹਿਬ ਦੇ, ਜਿਨ੍ਹਾਂ ਨੇ ਬਾਦਲ ਦੀਆਂ ਨੀਤੀਆਂ ਦੇ ਖਿਲਾਫ ਰਿਜ਼ਾਈਨ ਕੀਤਾ ਸੀ, ਅੱਜ ਵੀ ਉਹਨਾਂ ਦੇ ਵੀ ਨੁਮਾਇੰਦੇ ਸ਼ਾਮਲ ਸੀ। ਅਕਾਲ ਯੂਥ ਸੁਪਰੀਮ ਕੌਂਸਲ ਔਰ ਬਲਬੀਰ ਸਿੰਘ ਤਰਨਾ ਦਲ, ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ, ਔਰ ਇਸੇ ਤਰ੍ਹਾਂ ਦਲ ਖਾਲਸਾ, ਉਹਨਾਂ ਦੇ ਸਾਰੇ ਪ੍ਰਮੁੱਖ ਆਗੂ ਜਿਹੜੇ ਨੇ ਕੰਵਰਪਾਲ ਸਿੰਘ ਔਰ ਭਾਈ ਮਨਤੀਰ ਸਿੰਘ, ਭਾਈ ਦੂਸਰੇ ਜਿਹੜੇ ਸਿੱਖ ਸਿਆਸਤ ਦੇ ਨਾਲ ਜੁੜੇ ਹੋਏ ਭਾਈ ਦਲਜੀਤ ਸਿੰਘ ਬਿੱਟੂ ਦੇ ਕਲੋਜ਼ ਸਹਿਯੋਗੀ ਨੇ, ਭਾਈ ਜਸਪਾਲ ਸਿੰਘ ਮੰਝਪੁਰ, ਭਾਈ ਪਰਮਜੀਤ ਸਿੰਘ ਗਾਜ਼ੀ, ਇਹ ਸਾਰੇ ਵੀ ਉੱਥੇ ਮੌਜੂਦ ਸਨ। ਔਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ, ਔਰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਜਿਹੜੇ ਉਹਨਾਂ ਦੇ ਜਨਰਲ ਸੈਕਟਰੀ ਨੇ ਭਾਈ ਮਨਪ੍ਰੀਤ ਸਿੰਘ ਹਰਦਿਆਲ ਸਿੰਘ, ਉਹਨਾਂ ਵੱਲੋਂ ਸਟੇਟਮੈਂਟ ਜਾਰੀ ਹੋਈ ਹੈ। ਉਹਨਾਂ ਨੇ ਸਮੂਹ ਪੰਥਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਿੱਖ ਸਿਆਸੀ ਪਾਰਟੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ। ਨਿਹੰਗ ਸਿੰਘਾਂ ਦੇ ਆਗੂ ਭਾਈ ਰਾਜਾ ਸਿੰਘ ਜਿਹੜੇ ਕਿਸਾਨ ਮੋਰਚੇ ਦੇ ਵੇਲੇ ਵੀ ਜਿਹੜਾ ਵੱਡਾ ਜਥਾ ਨਿਹੰਗ ਸਿੰਘਾਂ ਦਾ ਉਹਦੇ ਆਗੂ ਸੀ, ਉਹ ਵੀ ਉੱਥੇ ਮੌਜੂਦ ਸਨ। ਉਹਨਾਂ ਨੇ ਨਿਹੰਗ ਸਿੰਘਾਂ ਨੇ ਵੀ ਪੂਰੀ ਜਿਹੜੀ ਹੈ ਪਾਰਟਿਸਪੇਸ਼ਨ ਕੀਤੀ। ਔਰ ਇਸ ਵਰਲਡ ਸਿੱਖ ਪਾਰਲੀਮੈਂਟ ਨੇ ਮੈਸੇਜ ਦਿੱਤਾ ਹੈ ਕਿ ਭਾਈ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਮੁੱਦੇ ਨੇ ਸਮੁੱਚੀ ਸਿੱਖ ਕੌਮ ਨਾਲ ਸੰਬੰਧਿਤ ਨੇ, ਇਹਨਾਂ ਦਾ ਕੋਈ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰੇ। ਔਰ ਇਹ ਇਸੇ ਤਰ੍ਹਾਂ ਹੀ ਜੇ ਅਸੀਂ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਰਹਾਂਗੇ ਤੇ ਇਹ ਅਸਲ 'ਚ ਸਾਡੀ ਤਾਕਤ ਦਾ ਇਜ਼ਹਾਰ ਵੀ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜੀ ਮੁਬਾਰਕ ਡਿਵੈਲਪਮੈਂਟ ਹੈ ਕਿ ਇਸ ਵੇਲੇ ਪੰਜਾਬ ਦੀ ਧਰਤੀ ਤੋਂ ਇਹ ਆਵਾਜ਼ ਜਿਹੜੀ ਹਜ਼ਾਰਾਂ ਦੀ ਗਿਣਤੀ 'ਚ ਸਿੰਘ ਸਿੰਘਣੀਆਂ ਨੇ ਦਿੱਤੀ ਹੈ ਹੱਕਾਂ ਦੇ ਰਾਖਿਆਂ ਦੇ ਹੱਕ ਦੇ ਵਿੱਚ, ਇਹ ਅਸਲ 'ਚ ਸਾਡੀ ਫਿਊਚਰ ਦੇ ਕੋਰਸ ਨੂੰ ਵੀ ਤੈਅ ਕਰ ਰਿਹਾ ਹੈ। ਔਰ ਇਸ ਗੱਲ ਵੱਲ ਜਿਹੜਾ ਸਾਡਾ ਫੋਕਸ ਵੀ ਹੋ ਰਿਹਾ ਕਿ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਇਹ ਖਾਲਿਸਤਾਨ, ਜਿਸ ਨੂੰ ਇਹ ਜਿੰਨਾ ਮਰਜ਼ੀ ਇਹਨਾਂ ਨੇ ਜਿਹੜਾ ਉਹ ਜ਼ਲੀਲ ਕੀਤਾ, ਖਵਾਰ ਕੀਤਾ, ਜੈਨੋਸਾਈਡ ਕੀਤੇ ਨੇ, ਵਿਲ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹਨਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੈ ਕਿ ਅਸੀਂ ਉਸ ਮਿੱਟੀ ਦੇ ਬਣੇ ਹੋਏ ਹਾਂ ਜਿਹੜੀ 18ਵੀਂ ਸਦੀ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਵੰਗਾਰਦੇ ਸੀ ਜ਼ਾਲਮ ਨੂੰ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ ਖਾਲਸਾ ਜ਼ੁਲਮਾਂ ਦੀ ਹਨੇਰੀ ਦੇ ਸਾਹਮਣੇ ਵੈਲੀ ਆਫ ਡੈਥ 'ਚੋਂ ਗੁਜ਼ਰਦਿਆਂ, ਘੱਲੂਘਾਰਿਆਂ 'ਚੋਂ ਗੁਜ਼ਰਦਿਆਂ, ਇਹ ਉਸ ਦੇ ਅੰਦਰ ਹੋਰ ਵੀ ਚਮਕ ਆਉਂਦੀ ਹੈ, ਹੋਰ ਵੀ ਚਾਅ ਆਉਂਦਾ। ਔਰ ਜਿਵੇਂ ਜਸਵੰਤ ਸਿੰਘ ਖਾਲੜਾ, ਉਹਨਾਂ ਦੀ ਲਾਸਟ ਸਪੀਚ ਜਿਹੜੀ ਬੜੀ ਅੱਜ ਵੀ ਕੋਟ ਹੁੰਦੀ ਹੈ, ਉਹਨਾਂ ਨੇ ਕਿਹਾ ਸੀ ਕਿ ਵੀ 10ਵੇਂ ਪਾਤਸ਼ਾਹ ਨੇ ਜਾਣ ਲੱਗੇ ਇਸ ਪਲੈਨਟ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਬਖਸ਼ ਦਿੱਤੀ, ਪਰ ਗੁਰੂ ਦੇ ਕੋਲ ਜੇ ਕੁਛ ਹੈ ਬਚਿਆ ਦੇਣ ਨੂੰ, ਜਿਹੜੀ ਅੱਜ ਵੀ ਸਭ ਤੋਂ ਗੁਰਗੱਦੀ ਤਾਂ ਗੁਰੂ ਗ੍ਰੰਥ ਸਾਹਿਬ ਕੋਲ ਹੈ, ਉਹ ਦਾਤ ਹੈ, ਉਹ ਹਰ ਇੱਕ ਨੂੰ ਨਹੀਂ ਮਿਲਦੀ। ਜੇ ਮੰਗਣਾ ਹੀ ਹੈ ਗੁਰੂ ਤੋਂ ਤੇ ਇਹ ਦਾਤ ਮੰਗੀਏ। ਹੁਣ ਸਾਰੇ ਬੈਠੇ ਸੋਚ ਰਹੇ ਹੋਣਗੇ ਵੀ ਉਹਨਾਂ ਨੇ ਕਿਹਾ ਉਹ ਸ਼ਹੀਦੀ, ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਕਿ ਜਿਹਨੂੰ ਗੁਰੂ ਸ਼ਹੀਦੀ ਦੇ, ਔਰ ਇਹ ਜਿਹੜਾ ਸ਼ਹੀਦੀ ਜਿਸ ਨੂੰ ਬਖਸ਼ੀ ਜਾਂਦੀ ਹੈ ਉਸ ਨੂੰ ਫਿਰ ਗੁਰੂ ਦੀ ਗੋਦ ਹਾਸਲ ਹੁੰਦੀ ਹੈ। ਹੁਣ ਜਦੋਂ ਤੁਹਾਡੀ ਪ੍ਰੋਗਰਾਮਿੰਗ ਇਸ ਰਸਤੇ ਦੀ ਹੋਏ, ਔਰ ਅਸੀਂ ਸਿੱਖ ਕੌਮ, ਸਿੱਖ ਧਰਮ, ਸਾਡੀ ਅਰਦਾਸ ਗੁਰੂ ਸਾਹਿਬਾਨ ਤੋਂ ਬਾਅਦ ਜੇ ਸਭ ਤੋਂ ਵੱਡਾ ਰੁਤਬਾ ਕਿਸੇ ਦਾ ਹੈ ਤਾਂ ਉਹ ਸ਼ਹੀਦ ਦਾ। ਅਤੇ ਜਦੋਂ ਖੰਡੇ ਦੀ ਧਾਰ ਤੋਂ ਪਰਖ ਕੇ ਇਸ ਸਕੂਲ 'ਚ ਦਾਖਲ ਹੋਏ ਹੈ, ਜਿਹੜਾ ਮੌਤ ਤੋਂ ਬੇਖੌਫ ਹੈ, ਉਹਨੂੰ ਜੇਲਾਂ ਜਾਂ ਉਹਨੂੰ ਹੋਰ ਇਸ ਕਿਸਮ ਦੇ ਜਿਹੜੇ ਇਹਨਾਂ ਦੇ ਢੰਗ ਤਰੀਕੇ ਨੇ ਉਹ ਕੀ ਡਰਾ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਦੁਸ਼ਮਣ ਨੂੰ ਚੰਗੀ ਗੱਲ ਹੈ ਇਹਨਾਂ ਨੂੰ ਸਮਝ ਆ ਜਾਏ, ਨਹੀਂ ਤਾਂ ਫਿਰ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਖਾਲਸਾ
ਕਿਵੇਂ ਸਮਝਾਉਂਦਾ ਹੈ ਤੇ ਫਿਰ ਇਹ ਵੀ ਯਾਦ ਰੱਖਣ ਕਿ ਖੁਆਰ ਹੋਏ ਸਭ ਮਿਲਣਗੇ, ਕਿ ਅਲਟੀਮੇਟਲੀ ਇਹਨਾਂ ਨੂੰ ਖੁਆਰੀ ਖਾਲਸਾ ਦੇਗਾ ਤੇ ਫਿਰ ਸਰਵਾਈਵ ਉਹੀ ਕਰਨਗੇ ਜਿਹੜਾ ਖਾਲਸੇ ਦੀ ਸ਼ਰਨ ਚ ਆਏਗਾ, ਕਿਉਂਕਿ ਰਾਜ ਕਰੇਗਾ ਖਾਲਸਾ। ਇਹ ਸਾਨੂੰ ਸੋਵਰਨਿਟੀ ਗੁਰੂ ਨੇ ਦਿੱਤੀ ਹੋਈ ਹੈ, ਖਾਲਸਾ ਸ਼ੈਲ ਰੂਲ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।